ਅੱਛਾ ਸਰ, 47 ਵਾਪਰਦੀ ਹੈ, ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਉਸ ਤੋਂ ਬਾਅਦ ਲੰਬਾ ਸਮਾਂ ਇੱਕ ਚੁੱਪ ਰਹਿੰਦੀ ਹੈ, ਕੁਝ ਲਿਖਤਾਂ ਆਉਂਦੀਆਂ ਨੇ ਸਾਡੇ ਕੋਲ, ਅਮਰਤਾ ਪ੍ਰੀਤਮ ਜੀ ਹੋਰਾਂ ਦੀਆਂ ਕੁਝ ਲਿਖਤਾਂ ਆਉਂਦੀਆਂ ਨੇ, ਫਿਰ ਕੁਝ ਜੀ ਹੋਰ ਰਾਈਟਰਸ ਦੀਆਂ ਆਉਂਦੀਆਂ ਨੇ, ਈਵਨ ਕਿ ਸਾਦਤ ਹਸਨ ਮੰਟੂਰੀ ਵੀ ਇਸ ਤੇ ਲਿਖਦੇ ਨੇ, ਲੇਕਿਨ ਫਿਰ ਇੱਕ ਲੰਬੀ ਚੁੱਪ ਪੈ ਜਾਂਦੀ। ਉਸ ਤੋਂ ਬਾਅਦ ਕੋਈ ਉਸ ਟਾਪਿਕ ਨੂੰ ਕਿਸੇ ਨੇ ਛੋਇਆ ਨਹੀਂ, ਡਰ ਸੀ, ਖੌਫ ਸੀ। ਉਸ ਤੋਂ ਬਾਅਦ ਅਸੀਂ ਅਗਰ ਦੇਖਦੇ ਹਾਂ ਤਾਂ ਚੜ੍ਹਦੇ ਪੰਜਾਬ ਦੇ ਵਿੱਚ ਪਾਰਟੀਸ਼ਨ ਦੇ ਔਰ ਪੰਜਾਬੀ ਕਲਚਰ ਨੂੰ ਲੈ ਕੇ ਉਸ ਪੁਰਾਣੇ ਦੁਖਾਂਤ ਨੂੰ ਅਸੀਂ ਦੇਖਦੇ ਹਾਂ ਤੇ ਉਹ ਛੋਇਆ ਗਿਆ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਪਹਿਲ ਕੀਤੀ ਗਈ ਸੀ, ਬੇਸ਼ੱਕ ਪਹਿਲ ਤੇ ਹੁੰਦੀ ਲਹਿੰਦੇ ਪੰਜਾਬ ਦੇ ਵਿੱਚ, ਲੇਕਿਨ ਲਹਿੰਦੇ ਪੰਜਾਬ ਵਿੱਚ ਫਿਰ ਲੰਬੀ ਚੁੱਪ ਹੈ, ਉਸ ਸਾਈਡ ਤੇ ਖਿਆਲ ਕਿਵੇਂ ਰਹਿ ਗਿਆ? ਇਹਦੇ ਪਿੱਛੇ ਤੁਸੀਂ ਕੁਝ ਲੋਕਾਂ ਦੀ ਸੋਚ ਕਹਿੰਦੇ ਹੋ ਜਾਂ ਹੋਲ ਪੰਜਾਬੀ ਸੁਸਾਇਟੀ ਦੀ ਸੋਚ ਹੈ? ਨਹੀਂ, ਬਹੁਤ ਸਾਰੇ ਲੋਕਾਂ ਨੇ ਇਸ ਮਾਮਲੇ ਵਿੱਚ ਕੰਮ ਕੀਤਾ ਜੀ। ਮੈਂ ਸਮਝਦਾ ਕਿ ਫਖਰ ਜਮਾਨ ਹੋਰਾਂ ਨੇ, ਤੁਹਾਡੇ ਇੱਧਰੋਂ ਇਲਿਆਸ ਘੁੰਮਣ ਹੋਰਾਂ ਨੇ, ਸਾਡੇ ਇੱਧਰੋਂ ਜਤਿੰਦਰਪਾਲ ਜੌਲੀ ਹੋਰਾਂ ਨੇ ਬਹੁਤ ਸਾਰਾ ਜਿਹੜਾ ਸਾਹਿਤ ਸੀ ਉਹਨੂੰ ਅਨੁਵਾਦ ਕੀਤਾ। ਮੈਂ ਅਫਜ਼ਲ ਤਸੀਫ ਸਾਹਿਬਾ ਹੋਰਾਂ ਦੀ ਜਿਹੜੀ ਉਹਨਾਂ ਦੀ ਬਾਇਓਗ੍ਰਾਫੀ ਹੈ ਮਨ ਬਸਤੀਆਂ ਜੀ, ਉਹ ਜਦੋਂ ਮੈਂ ਪੜ੍ਹੀ ਤੇ ਮਤਲਬ ਕਿ ਬਹੁਤ ਸਾਰਾ ਕੰਮ ਹੋਇਆ। ਕਦੇ ਕਦੇ ਕਿਉਂਕਿ ਕੰਮਾਂ ਦੇ ਵਿੱਚ, ਕਿਉਂਕਿ ਹਕੂਮਤਾਂ ਦੀ ਜਿਹੜੀ ਹੁੰਦੀ ਆ, ਹਕੂਮਤਾਂ ਦੇ ਕੰਮਾਂ ਕਰਕੇ ਜਿਹੜੀ ਆ ਫੜੋਤ ਆ ਜਾਂਦੀ ਇਹਨਾਂ ਕੰਮਾਂ ਦੇ ਵਿੱਚ, ਬਟ ਜਿਹੜੀ ਦੋਨਾਂ ਪਾਸੇ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਹੈ, ਇੱਕ ਦੂਜਿਆਂ ਦੇ ਨਾਲ ਜਿਹੜੀ ਰਿਸ਼ਤਿਆਂ ਦਾ ਨਿੱਘ ਹੈ, ਮੈਂ ਸਮਝਦਾ ਉਹਦੇ ਵਿੱਚ ਕਦੇ ਕੋਈ ਕਮੀ ਨਹੀਂ ਆਈ, ਉਹਦੇ 'ਚ ਕਦੇ ਕੋਈ ਇਸ ਤਰ੍ਹਾਂ ਨਹੀਂ ਹੋਇਆ। ਉਹ ਦੋਨਾਂ ਪਾਸੇ, ਚਾਹੇ ਸਾਡੀ ਨਵੀਂ ਪੀੜ੍ਹੀ ਹੈ ਚਾਹੇ ਸਾਡੀ ਪੁਰਾਣੀ ਪੀੜ੍ਹੀ ਹੈ, ਉਹ ਸਾਰਿਆਂ ਦੇ ਵਿੱਚ ਇੱਕ ਮੁਹੱਬਤ ਹੈ। ਔਰ ਇਸੇ ਕਰਕੇ ਹੀ ਆ ਕਿ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਕਰਤਾਰਪੁਰ ਸਾਹਿਬ ਜਾਂਦੇ ਜਾਂ ਸਾਡੇ 'ਚ ਅਸੀਂ ਜਦੋਂ ਬਾਹਰ ਵੀ ਵਿਚਰਦੇ ਹਾਂ, ਕਿਤੇ ਵੀ ਕੋਈ ਵਖਰੇਵਾਂ ਨਹੀਂ ਹੈ। ਜਾਂ ਉਸ ਤੋਂ ਬਾਅਦ ਵੀ ਮੈਂ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ, ਜਾਂ ਤੁਸੀਂ ਲੋਕ ਸਾਰੇ ਸਾਨੂੰ ਜਦੋਂ ਮਿਲਦੇ ਹੋ, ਤੇ ਇੱਕ ਆਪਣਤ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਕਾਇਮ ਹੈ ਜਿਵੇਂ ਕਿ ਪਹਿਲਾਂ ਸੀਗੀ। ਔਰ ਮੈਂ ਸਮਝਦਾ ਕਿ ਇਹ ਬਹੁਤ ਬੁਰਾ ਵਾਪਰਿਆ, ਪਰ ਮੈਨੂੰ ਯਾਦ ਹੈ ਜਦੋਂ ਮੈਂ ਲਾਹੌਰ ਤੋਂ ਵਾਪਸ ਆਇਆ, ਮੈਂ ਇੱਕ ਗਾਣਾ ਵੀ ਲਿਖਿਆ ਸੀ ਉਹਨਾਂ ਕਿ ਨਾ ਅੰਮ੍ਰਿਤਸਰ ਦੀ ਅੱਖ ਭਰੇ ਨਾ ਰੋਵੇ ਕਦੇ ਲਾਹੌਰ, ਫਿਰ ਕਦੇ ਨਾ ਪਵੇ ਵੇਖਣਾ ਦੁੱਖ ਦਾ ਕਾਲਾ ਦੌਰ, ਸਾਂਝੀਆਂ ਰਸਮਾਂ ਸਾਂਝੇ ਨਗਮੇ ਤੇ ਇੱਕੋ ਟੁਣਕਾਰਾਂ, ਇੱਕ ਦੂਜੇ ਦੇ ਦਿਲ ਜਿੱਤੇ ਨੇ ਦੋਹੀਂ ਪਾਸੀਂ ਫਨਕਾਰਾਂ, ਸਰਹੱਦਾਂ ਤੋਂ ਡੱਕ ਨਹੀਂ ਹੁੰਦੇ ਕਦੇ ਕਲਾ ਦੇ ਜੌਹਰ, ਨਾ ਅੰਮ੍ਰਿਤਸਰ ਦੀ ਅੱਖ ਭਰੇ ਨਾ ਰੋਵੇ ਕਦੇ ਲਾਹੌਰ। ਸੋ ਹਮੇਸ਼ਾ ਆਪਾਂ ਸੁੱਖ ਮੰਗਦੇ ਹਾਂ ਔਰ ਦੁਆ ਕਰਦੇ ਹਾਂ ਕਿ ਇਹ ਪਿਆਰ, ਇਹ ਮੁਹੱਬਤ ਜਿਹੜੀ ਬਣੀ ਰਵੇ। ਔਰ ਵੈਸੇ ਵੀ ਜਿਵੇਂ ਕਹਿੰਦੇ ਨੇ ਕਿ ਡਰ ਉੜਕਦੀ ਹੋ ਤੱਕ ਪਹੁੰਚ ਕੇ ਨਿਡਰਤਾ 'ਚ ਬਦਲ ਜਾਂਦਾ, ਸ਼ਰਮ ਜਿਹੜੀ ਬੇਸ਼ਰਮੀ 'ਚ ਬਦਲ ਜਾਂਦੀ ਆ, ਤੇ ਨਫ਼ਰਤ ਜਿਹੜੀ ਉਹ ਪਿਆਰ 'ਚ ਬਦਲ ਜਾਂਦੀ ਹੈ। ਤੇ ਮੈਂ ਦੁਆ ਕਰਦਾ ਕਿ ਦੁਆ ਗੋਵਾਂ ਕਿ ਹਮੇਸ਼ਾ ਹੀ ਜਿਹੜਾ ਕਿ ਇਹ ਪਿਆਰ, ਇਹ ਮੁਹੱਬਤ ਦਾ ਜਿਹੜਾ ਦੌਰ ਸ਼ੁਰੂ ਹੋਇਆ, ਇਹ ਹੋਰ ਆਪਣੇ ਜੋਬਨ ਤੇ ਜਾਵੇ ਔਰ ਅਸੀਂ ਮਤਲਬ ਇੱਕ ਦੂਜੇ ਨਾਲ ਹੋਰ ਮਿਲੀਏ, ਗਿਲੀਏ, ਇੱਕ ਦੂਜੇ ਨਾਲ ਬਗਲਗੀਰ ਹੋਈਏ ਔਰ ਖੁਸ਼ੀਆਂ ਮਨਾਈਏ। ਰੱਬ ਕਰੇ ਜੀ, ਤੁਹਾਡੀ ਅਰਦਾਸ ਸਾਰੇ ਪੰਜਾਬੀਆਂ ਦੀ ਅਰਦਾਸ ਹੈ ਔਰ ਇਹ ਦਿਨ ਯਕੀਨਨ ਆਉਣਗੇ। ਜਿਵੇਂ ਤੁਸੀਂ ਆਪ ਹੀ ਕਿਹਾ ਕਿ ਕਿਸੇ ਵੀ ਕੌਮ ਨੂੰ ਕਿਸੇ ਹੱਦ ਤੱਕ ਪਿੱਛੇ ਸੁੱਟਿਆ ਜਾ ਸਕਦਾ, ਉਸ ਤੋਂ ਬਾਅਦ ਉਹਨਾਂ ਨੇ ਨੇੜਤਾ ਉਹਨਾਂ ਦੀ ਵੱਧਦੀ, ਕਿਉਂਕਿ ਇੱਕ ਤੇ ਇੱਕ ਹੀ ਹੁੰਦਾ, ਉਹਨੂੰ ਵਕਤ ਤੁਸੀਂ ਬਹੁਤ ਜ਼ਿਆਦਾ ਲੰਬੇ ਅਰਸੇ ਲਈ ਨਹੀਂ ਕਰ ਸਕਦੇ। ਇੱਕ ਨਵਾਂ ਐਕਸਪੀਰੀਅੰਸ ਹੋਇਆ ਔਰ ਬੜਾ ਕਮਾਲ ਦਾ ਐਕਸਪੀਰੀਅੰਸ ਹੋਇਆ, ਪੂਰੇ ਦੁਨੀਆ ਦੇ ਪੰਜਾਬੀਆਂ ਨੇ ਉਸ ਨੂੰ ਐਪਰੀਸ਼ੀਏਟ ਕੀਤਾ। ਚੱਲ ਮੇਰਾ ਪੁੱਤ, ਜਿਹਦੇ ਵਿੱਚ ਤੁਸੀਂ ਵੀ ਹੋ, ਇੱਕ ਮੇਨ ਰੋਲ ਤੁਸੀਂ ਉਸ ਦੇ ਵਿੱਚ ਕੀਤਾ ਹੈ। ਇਹ ਮੂਵੀ ਦਾ ਐਕਸਪੀਰੀਅੰਸ ਦੇ ਬਾਰੇ ਕੋਈ ਦੱਸੋ ਕਿ ਇਹਦਾ ਥੀਮ ਕੀ ਸੀ, ਕਿਵੇਂ ਜ਼ੇਨ ਦੇ ਵਿੱਚ ਆਇਆ ਔਰ ਉਸ ਦੇ ਵਿੱਚ ਕਿਸ ਹੱਦ ਤੱਕ ਕਾਮਯਾਬ ਹੋਏ, ਔਰ ਉਹਦੇ ਵਿੱਚ ਜਿਹੜੇ ਲਹਿੰਦੇ ਪੰਜਾਬ ਤੋਂ ਲੋਕ ਗਏ ਸੀ, ਚੜ੍ਹਦੇ ਪੰਜਾਬ ਤੋਂ ਲੋਕ ਗਏ ਸੀ, ਇਹਨਾਂ ਦਾ ਆਪਸ ਉੱਥੇ ਰਹਿਣਾ ਜਿਹੜਾ ਹੈ, ਇੱਕ ਤਾਂ ਹੁੰਦਾ ਨਾ ਫਿਲਮ ਦੇ ਵਿੱਚ ਨਜ਼ਰ ਆ ਰਹੀ ਹੈ, ਇੱਕ ਉਸ ਤੋਂ ਹਟ ਕੇ ਉਹ ਜੁਗਤਬਾਜ਼ੀ, ਉਹ ਲਾਈਫ, ਉਹਦੇ ਤੇ ਪਲੀਜ਼ ਕੁਝ ਖੁੱਲ ਕੇ ਅੱਜ ਅਸੀਂ ਚਾਹਾਂਗੇ ਕਿ ਗੱਲ ਕਰੋ। ਤੁਸੀਂ ਮਤਲਬ ਕਿ ਜਦੋਂ ਇਹ ਫਿਲਮ ਦੇ ਬਾਰੇ 'ਚ ਮੇਰੇ ਨਾਲ ਗੱਲ ਹੋਈ, ਮੈਨੂੰ ਯਾਦ ਹੈ ਮੈਂ ਉਦੋਂ ਇੱਕ ਸਿੰਗਮ ਮੂਵੀ ਇੱਥੇ ਸ਼ੂਟ ਕਰ ਰਿਹਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਕਪਿਲ ਸ਼ਰਮਾ ਦਾ ਵਿਆਹ ਚੱਲ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ, ਤੇ ਅਸੀਂ ਉਹ ਸ਼ੂਟਿੰਗ ਤੋਂ ਦੌਰਾਨ ਵਿਹਲੇ ਹੋ ਕੇ ਤੇ ਕਪਿਲ ਸ਼ਰਮਾ ਦਾ ਵਿਆਹ 3-4 ਦਿਨ ਚੱਲਦਾ ਰਿਹਾ ਤੇ ਉਹ ਵਿਆਹ ਸ਼ਾਮਲ ਹੋਣੇ ਜਾਂਦੇ ਹੁੰਦੇ ਸੀ, ਜਿੱਥੇ ਮੈਨੂੰ ਕਾਰਜ ਗਿੱਲ ਦਾ ਫੋਨ ਆਇਆ ਕਿ ਆਪਾਂ ਇੱਕ ਮੂਵੀ ਕਰਨੀ ਹੈ ਇਸ ਤਰ੍ਹਾਂ, ਤੇ ਤੁਹਾਡੀਆਂ ਡੇਟਸ ਮੈਨੂੰ ਚਾਹੀਦੀਆਂ ਨੇ। ਤੇ ਮੈਂ ਕਿਹਾ ਜੀ ਠੀਕ ਹੈ। ਤੇ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਪਾਕਿਸਤਾਨ ਤੋਂ ਠਾਕਰ ਸਾਹਿਬ ਹੋਰੀ, ਨਾਸਿਰ ਚਨੋਟੀ ਸਾਹਿਬ ਔਰ ਅਕਰਮ ਉਦਾਸ ਸਾਹਿਬ ਔਰ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਔਰ ਨਾਲ ਉਹਨੇ ਇਹ ਵੀ ਕਿਹਾ ਕਿ ਭਾਜੀ ਕਿਸੇ ਨਾਲ ਗੱਲ ਨਾ ਕਰਿਓ, ਕਿਸੇ ਨੂੰ ਦੱਸਿਓ ਨਾ ਫਿਲਹਾਲ ਅਜੇ। ਤੇ ਮਤਲਬ ਉਹ ਇੰਨੀ ਕੁ ਅੰਦਰ, ਮਤਲਬ ਅੰਦਰ ਤੁਹਾਡਾ ਹੁੰਦਾ ਸੀ ਕਿ ਯਾਰ ਬੱਕਰਾ ਬੁਲਾਈਏ, ਐ ਬੋਲੀਏ, ਐ ਦੱਸੀਏ, ਪਰ ਉਹ ਮਤਲਬ ਖੁਸ਼ੀ ਇੰਨੀ ਹੁੰਦੀ ਸੀ। ਪਰ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਉਹ ਜਨਵਰੀ ਸ਼ੂਟ ਹੋਣਾ ਸੀ, ਫਿਰ ਉਹ ਨਹੀਂ ਹੋ ਸਕਿਆ। ਫਿਰ ਜੂਨ ਦੇ ਵਿੱਚ, ਜੂਨ 2019 ਦੇ ਵਿੱਚ ਅਸੀਂ ਪਹਿਲੀ ਵਾਰੀ ਉੱਥੇ ਮੇਲ ਮੁਲਾਕਾਤ ਹੋਈ। ਮੈਨੂੰ ਯਾਦ ਹੈ ਮੈਂ ਨਾਸਿਰ ਚਨੋਟੀ ਸਾਹਿਬ ਹੋਰਾਂ ਨਾਲ, ਅਕਰਮ ਉਦਾਸ ਸਾਹਿਬ ਨਾਲ ਔਰ ਇਫਤਖਾਰ ਠਾਕਰ ਸਾਹਿਬ ਹੋਰਾਂ ਨੂੰ ਜਦੋਂ ਮਿਲਿਆ, ਤੇ ਉਹ ਪਹਿਲੀ ਫੋਟੋ ਜਦੋਂ ਅਸੀਂ ਖਿੱਚੀ ਮੈਂ, ਤੇ ਉਹ ਮੈਂ ਖਿੱਚ ਕੇ ਪਾਈ, ਤੇ ਮੈਂ ਉੱਥੇ
ਉਹਦਾ ਟਾਈਟਲ ਇਹ ਲਿਖਿਆ ਸੀ ਕਿ ਹੱਸਦੇ ਹਸਾਉਂਦੇ ਲਾਹੌਰ ਦੇ ਅੰਗ ਸੰਗ ਵਿਚਰਦੇ ਆ। ਵਾਹ ਵਾਹ। ਤੇ ਉਹ ਮਤਲਬ ਉਹਨਾਂ ਕੋਲ ਬੈਠਣਾ ਉੱਠਣਾ, ਉਹਨਾਂ ਨਾਲ ਵਿਚਰਨਾ, ਏਦਾਂ ਹੀ ਲੱਗਦਾ ਸੀ ਕਿ ਜਿਵੇਂ ਸਾਰਾ ਲਾਹੌਰ ਜਿਹੜਾ ਸਾਡੇ ਕਲਾਵੇ 'ਚ ਆ, ਔਰ ਅਸੀਂ ਇੰਨੀ ਪੰਜਾਬੀਅਤ 'ਚ ਗੂੜੇ, ਔਰ ਉੱਥੇ ਇਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਸੈੱਟ ਦੇ ਉੱਤੇ ਕਿ ਮੈਂ ਬਹੁਤ ਬਹੁਤ ਅੱਲਾਹ ਤਾਲਾ ਦਾ ਔਰ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੋ ਰਿਹਾ ਸੀਗਾ ਕਿ ਇਸ ਫਿਲਮ ਦਾ ਮੈਂ ਮਤਲਬ ਹਿੱਸਾ ਬਣਨਾ ਮੇਰੇ ਹਿੱਸੇ ਆਇਆ। ਤੇ ਉਹ ਬਹੁਤ ਹੀ ਖੁਸ਼ੀ ਵਾਲਾ ਮੁਕਾਮ ਸੀ। ਔਰ ਉਸ ਤੋਂ ਬਾਅਦ ਦੇਖੋ ਉਹਦਾ ਪਾਰਟ 1 ਬਣਿਆ, 2 ਬਣਿਆ, 3 ਬਣਿਆ, ਸਾਡੇ ਰਾਬਤੇ ਬਣੇ, ਪਰਿਵਾਰਾਂ ਦੀਆਂ ਸਾਂਝਾਂ ਬਣੀਆਂ। ਔਰ ਮੈਂ ਜਦੋਂ ਸੋਚਦਾ ਹੁੰਦਾ ਸੀ, ਤੁਹਾਨੂੰ ਦੱਸਿਆ ਕਿ ਮੈਂ ਜਦੋਂ ਸਕੂਲ ਟਾਈਮ ਤੇ ਸੋਚਦਾ ਹੁੰਦਾ ਸੀ, ਜਦੋਂ ਪਾਕਿਸਤਾਨ ਦੇ ਸੀਰੀਅਲ ਦੇਖਦੇ ਹੁੰਦੇ ਸੀ ਅਸੀਂ, ਕਿ ਯਾਰ ਜਲੰਧਰ ਦੂਰਦਰਸ਼ਨ ਦੇ ਜਾਂ ਸਾਡੇ ਬੰਬੇ ਜਿਹੜੇ ਐਕਟਰ ਹੈ, ਇਹਨਾਂ ਨੂੰ ਤਾਂ ਕਦੇ ਮਿਲਾਂਗੇ, ਕਦੇ ਨਾ ਕਦੇ ਇਹਨਾਂ ਨਾਲ ਕੰਮ ਵੀ ਕਰਾਂਗੇ, ਪਰ ਕੀ ਹੈ ਜਿਹੜੇ ਪਾਕਿਸਤਾਨ ਦੇ ਏਡੇ ਵੱਡੇ ਸਟਾਰ ਲੋਕ ਨੇ ਯਾਰ, ਇਹਨਾਂ ਨਾਲ ਕਦੇ ਮੇਲ ਮੁਲਾਕਾਤ ਹੋਏਗੀ। ਪਰ ਮੈਂ ਸਮਝਦਾ ਕਿ ਸੁਪਨੇ ਆਉਂਦੇ ਹੀ ਤਾਂ ਨੇ ਕਿਉਂਕਿ ਉਹਨਾਂ ਨੇ ਸੱਚ ਹੋਣਾ ਹੁੰਦਾ। ਤੇ ਉਹ ਸੁਪਨੇ ਐਸੇ ਸੁਪਨੇ ਸੀਗੇ। ਉਹ ਤੋਂ ਬਾਅਦ ਮੈਂ ਲਾਹੌਰ ਵੀ ਜਾ ਆਇਆ। ਉਸ ਤੋਂ ਬਾਅਦ ਫਿਰ ਮੈਂ ਚੱਲ ਮੇਰਾ ਪੁੱਤ ਦੇ ਵਿੱਚ ਪਾਕਿਸਤਾਨ ਦੇ ਉਹਨਾਂ ਮਾਇਨਾਜ਼ ਅਦਾਕਾਰਾਂ ਦੇ ਨਾਲ ਕੰਮ ਵੀ ਕੀਤਾ, ਔਰ ਉਹ ਸੁਪਨੇ ਜਿਹੜੇ ਬਿਲਕੁਲ ਪੂਰੇ ਹੋਏ ਔਰ ਬਹੁਤ ਮਜ਼ਾ ਆਇਆ। ਔਰ ਹੁਣ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸਾਰੇ ਲੋਕ ਇੱਧਰ ਉੱਧਰ ਹੀ ਕੰਮ ਕਰ ਰਹੇ ਨੇ, ਬਹੁਤ ਸਾਰੇ ਲੋਕ ਇੱਧਰ ਪਲਾਨ ਕਰ ਰਹੇ ਨੇ ਕਿ ਇੱਧਰ ਦੀਆਂ ਫਿਲਮਾਂ ਉੱਧਰ ਸਾਰਾ ਸ਼ੂਟ ਹੋਵੇ, ਇੰਜ ਹੋਵੇ। ਤੇ ਉਹ ਬਹੁਤ ਹੀ ਖੂਬਸੂਰਤ ਗੱਲ ਹੈ। ਔਰ ਅੱਜ ਵੀ ਮੈਂ ਪਾਕਿਸਤਾਨ ਦੇ ਬਹੁਤ ਸਾਰੇ ਸੀਰੀਅਲ ਜਿਹੜੇ ਅੱਜ ਵੀ ਦੇਖਦਾ। ਮੈਂ ਨੁਮਾਨ ਇਜ਼ਾਜ਼ ਸਾਹਿਬ ਹੋਰਾਂ ਦੇ ਬਹੁਤ ਸਾਰੇ ਸੀਰੀਅਲ ਅੱਜ ਵੀ ਉਹਨਾਂ ਦਾ ਜਿਹੜਾ ਹੈਗਾ ਸੰਗੇ ਮਾਪਲੇ, ਮੈਂ ਅੱਜ ਹੀ ਪਰਸੋਂ ਹੀ ਉਹਦਾ 18ਵਾਂ ਐਪੀਸੋਡ ਦੇਖ ਕੇ ਹਟਿਆ। ਸਾਨੀਆ ਸਈਦ ਸਾਹਿਬਾ ਉਹ ਮੇਰੇ ਬਹੁਤ ਫੇਵਰਟ ਐਕਟਰਸ ਨੇ। ਮੈਂ ਹੁਣ ਮੇਰਾ ਇੱਕ ਸੁਪਨਾ ਹੈਗਾ ਕਿ ਮੈਂ ਜਦੋਂ ਵੀ ਲਾਹੌਰ ਆਇਆ ਜਾਂ ਕਦੀ ਆਇਆ ਤੇ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ। ਮੈਂ ਅਮਾਨ ਅੱਲਾ ਸਾਹਿਬ ਹੋਰਾਂ ਦੀ ਕਬਰ ਤੇ ਵੀ ਜਾਣਾ, ਤੇ ਮੈਂ ਹੋਰ ਆਪਣੇ ਜਿਹੜੇ ਇਤਿਹਾਸਕ ਗੁਰਧਾਮ ਨੇ ਉਹਨਾਂ ਦੀ ਯਾਤਰਾ ਵੀ ਕਰਨੀ ਆ। ਸਾਰਾ ਲਾਹੌਰ ਨੂੰ ਮਤਲਬ ਉਹਦਾ ਚੱਪਾ ਚੱਪਾ ਜਿਹੜਾ ਨਾ, ਉਹਨੂੰ ਸਮਝ ਲਓ ਕਿ ਚੁੰਮਣ ਵਰਗਾ ਅਹਿਸਾਸ ਜਿਹੜਾ ਨਾ, ਉਹਨੂੰ ਲੈਣਾ, ਉਸ ਧਰਤੀ ਨੂੰ। ਉਸ ਨੂੰ ਬਹੁਤ ਪਿਆਰ ਹੈ, ਬਹੁਤ ਮੁਹੱਬਤ ਹੈ ਸਭ ਨਾਲ। ਹੁਣ ਬਹੁਤ ਸਾਰੇ ਦੋਸਤ ਸਾਡੇ ਹਰਿੰਦਰ ਭਲੋਰੀ ਇੱਧਰ ਗਏ ਸੀ, ਔਰ ਉਹਨਾਂ ਦੇ ਵਿੱਚ ਵਿਚਰਦੇ ਸਾਨੂੰ ਲੱਗਦਾ ਸੀ ਕਿ ਅਸੀਂ ਵੀ ਲਾਹੌਰ ਵਿਚਰ ਰਹੇ ਹਾਂ। ਉਹਨਾਂ ਦੇ ਸਾਰੇ ਵਲੌਗ ਅਸੀਂ ਦੇਖ ਰਹੇ ਹਾਂ ਔਰ ਇੱਕ ਇੱਕ ਚੀਜ਼ ਅਸੀਂ ਫੋਲੋ ਕਰਦੇ ਹਾਂ, ਦੇਖਦੇ ਹਾਂ। ਤੇ ਉਹ ਸਾਰੇ ਸੀਰੀਅਲਸ ਮੈਂ ਸਾਰੇ ਦੇਖਦਾ, ਔਰ ਉਹ ਬਹੁਤ ਸਾਰੇ ਸੀਰੀਅਲ ਮੈਂ ਸਾਡੀ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਦਿਖਾਏ ਨੇ। ਮੈਨੂੰ ਯਾਦ ਹੈ ਕਿ ਹਿਮਾਂਸ਼ੂ ਸਈਦ ਸਾਹਿਬ ਉਹਨਾਂ ਦਾ ਜਿਹੜਾ ਸੀਰੀਅਲ ਹੈ ਮੇਰੇ ਪਾਸ ਤੁਮ ਹੋ ਜੀ, ਮੈਂ ਉਹਨਾਂ ਨੂੰ ਸੁਜੈਸਟ ਕੀਤਾ ਔਰ ਉਹਨਾਂ ਨੇ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਹਦੇ ਰਾਈਟਰ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਸੋ ਇੱਕ ਰਾਬਤਾ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਕਲਾ ਦੇ ਰਾਹੀਂ ਜਾਂ ਸਾਡੀਆਂ ਮੁਹੱਬਤਾਂ ਦੇ ਰਾਹੀਂ ਜਿਹੜਾ ਬਣ ਰਿਹਾ, ਉਹ ਬਣਿਆ ਰਹੇ ਔਰ ਹੋਰ ਜੋਬਨ ਤੇ ਜਾਵੇ ਔਰ ਹੋਰ ਵਧੇ ਫੁੱਲੇ। ਤੇ ਇਹਦੇ ਲਈ ਦੁਆ ਕਰੋ। ਅਸੀਂ ਦੁਆਵਾਂ ਅਰਦਾਸਾਂ ਵੱਲ ਆਉਂਦੇ ਹਾਂ, ਲੇਕਿਨ ਮੈਂ ਪਹਿਲੇ ਚੱਲ ਮੇਰਾ ਪੁੱਤ ਤੇ ਮੈਂ ਥੋੜੀ ਹੋਰ ਗੱਲ ਕਰਨਾ ਚਾਹੁੰਦਾ। ਇੱਕ ਤੇ ਹੈ ਫਿਲਮ ਦੇ ਅੰਦਰ ਸਾਰੇ ਇੱਕ ਦੂਸਰੇ ਨੂੰ ਜੁਗਤਾਂ ਸ਼ੁਗਤਾਂ ਮਾਰਦੇ ਨੇ ਜੋ ਸਕ੍ਰਿਪਟ ਲਿਖਿਆ ਹੋਇਆ ਹੈ। ਇੱਕ ਇਹ ਹੈ ਕਿ ਆਫ ਕੈਮਰਾ ਤੁਸੀਂ ਉੱਥੇ ਰਹਿ, ਸਭ ਤੋਂ ਵੱਡਾ ਜੁਗਤੀ ਕਿਹੜਾ ਲੱਗਾ ਤੁਹਾਨੂੰ? ਉਹਦੇ ਚ ਮਸਲਾ ਇਹ ਹੈ ਵੀ ਕੋਈ ਕਿਸੇ ਤੋਂ ਘੱਟ ਹੀ ਨਹੀਂ, ਸਾਰੇ ਇੱਕ ਹਰ ਚੜ੍ਹਦਾ ਬੰਦਾ। ਹਾਂਜੀ, ਮਤਲਬ ਚੜ੍ਹਦੇ ਤੋਂ ਚੜ੍ਹਦਾ ਹਰ ਬੰਦਾ ਜੀ, ਮਤਲਬ ਹਰ ਕੋਈ ਕਿ ਉਹ ਸਾਰਿਆਂ ਦਾ ਜਿਹੜਾ ਉਹ ਹਾਸਾ ਠੱਠਾ ਮਾਹੌਲ ਜਿਹੜਾ ਸੀ ਨਾ, ਉਹ ਇਸ ਤਰ੍ਹਾਂ ਹੋ ਗਿਆ ਕਿ ਜਦੋਂ ਅਸੀਂ ਠਾਕਰ ਸਾਹਿਬ ਹੋਰਾਂ ਨਾਲ ਜਾਂ ਨਾਸਿਰ ਚਨੌਟੀ ਸਾਹਿਬ ਹੋਰਾਂ ਨਾਲ ਰਹਿ ਕੇ ਉਹ ਅਸੀਂ ਵੀ ਇੱਧਰ ਆ ਕੇ ਜੁਗਤਾਂ ਕਰਨ ਲੱਗ ਪਏ। ਮਤਲਬ ਕਿ ਅਸੀਂ ਵੀ ਆਣ ਕੇ ਕਈਆਂ ਬੰਦਾ ਵੀ ਉਹ ਕਹਿੰਦਾ ਅੱਛਾ ਰੰਗ ਚੜ ਗਿਆ। ਫਿਰ ਮੈਂ ਕਿਹਾ ਵੀ ਏਦਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਲੈਂਦਾ। ਸੋ ਕਿਉਂਕਿ ਮੈਨੂੰ ਯਾਦ ਹੈ ਕਿ ਇੱਕ ਨਾ ਮੈਂ ਫਿਲਮ ਕਰ ਰਿਹਾ ਸੀਗਾ ਤੇ ਫਿਲਮ ਦੇ ਵਿੱਚ ਮੈਂ ਵੈਨਿਟੀ ਦੇ ਵਿੱਚੋਂ ਨਿਕਲਿਆ ਤੇ ਉਹ ਬਾਉਂਸਰ ਮੇਰੇ ਨਾਲ ਜਾ ਰਹੇ ਸੀਗੇ ਤੇ ਅੱਗੋਂ ਮੈਨੂੰ ਕਾਸਟਿਊਮ ਵਾਲਾ ਬੰਦਾ ਮਿਲ ਗਿਆ। ਉਹ ਕਹਿੰਦਾ ਉਹ ਸੌਰੀ ਭਾਜੀ ਸੌਰੀ ਸਰ, ਤੁਹਾਡੀ ਨਾ ਇਹ ਜੁੱਤੀ ਨਹੀਂ ਤੁਸੀਂ ਪਾਉਣੀ, ਤੁਸੀਂ ਇਹ ਜੁੱਤੀ ਪਾਉਣੀ ਹੈ ਤੇ ਇਹ ਜੁੱਤੀ ਪਾ ਲਓ। ਮੈਂ ਕਿਹਾ ਚੱਲ ਯਾਰ ਇੱਥੇ ਦੇ ਦੇ, ਮੈਂ ਇੱਥੇ ਪਾ ਲੈਣਾ ਬਦਲੀ। ਉਹ ਜਦੋਂ ਚੱਲਿਆ ਤੇ ਮੈਂ ਕਿਹਾ ਯਾਰ ਹੁਣ ਤੂੰ ਇਹ ਨਾ ਕਿਸੇ ਨੂੰ ਕਹੀਂ ਕਿ ਅਸੀਂ ਰਾਹ ਜਾਂਦਿਆਂ ਨੂੰ ਵੀ ਜੁੱਤੀਆਂ ਪਵਾ ਦਿੰਦੇ ਆ। ਉਹ ਮੈਨੂੰ ਕਹਿੰਦਾ ਸਰ ਤੁਸੀਂ ਉੱਥੋਂ ਹੋ ਕੇ ਆਏ ਨਾ ਤੇ ਬੜੇ ਮਜ਼ਾਈਏ ਹੋ ਗਏ। ਸੋ ਲਾਹੌਰ ਦਾ ਰੰਗ, ਮਜ਼ਾ ਦਾ ਰੰਗ, ਉਹ ਸਾਰਾ ਤੁਸੀਂ ਵੀ ਮਾਣਿਆ। ਤੇ ਅਸੀਂ ਚਾਹਾਂਗੇ ਜੀ, ਖਾਹਿਸ਼ ਹਰ ਪੰਜਾਬੀ ਦੀ ਇਹ ਹੈ ਕਿ ਸਿਲਸਿਲਾ ਇੰਝ ਚੱਲੇ ਤੇ ਜਿਹੜੀ ਕੁੜੱਤਣ ਵਧਾਈ ਗਈ ਹੈ ਉਹ ਘਟੇ। ਫਿਰ ਉਸ ਤੋਂ ਬਾਅਦ ਤੁਹਾਡਾ ਕਰਤਾਰਪੁਰ ਆਣਾ ਵੀ ਹੁੰਦਾ ਹੈ। ਇਹਦੇ ਤੇ ਕੁਝ ਆਪਣੀ ਰੋਸ਼ਨੀ ਪਾਵੋ ਕਿ ਤੁਹਾਡੀ ਪਾਕਿਸਤਾਨ ਦੀ ਯਾਤਰਾ ਬੇਸ਼ੱਕ ਇੱਕ ਦਿਨ ਲਈ ਸੀ, ਮੈਂ ਨਾਲ ਹੀ ਸੀ, ਮੈਂ ਸਾਰਾ ਕੁਝ ਦੇਖਦਾ ਰਿਹਾ, ਲੇਕਿਨ ਸੁਣਨ ਵਾਲੇ ਜਿਹੜੇ ਹਨ ਉਹਨਾਂ ਵਾਸਤੇ ਕੁਝ ਦੱਸੋ ਕਿ ਕਿਵੇਂ ਪਲਾਨ ਬਣਿਆ ਤੇ ਕੀ ਇੱਥੋਂ ਲੈ ਕੇ ਗਏ? ਉਹ ਇਸ ਤਰ੍ਹਾਂ ਸੀ ਜੀ, ਉਹ ਮੇਰੀ ਵਾਈਫ ਅਨੀਤਾ ਹੋਰਾਂ ਦਾ ਹੀ ਸੀਗਾ ਸਾਰਾ ਯਤਨ, ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ
ਕਰਤਾਰਪੁਰ ਜਾਇਆ ਜਾਵੇ। ਕਾਫੀ ਚਿਰ ਤੋਂ ਸੀ ਕਿ ਪਿੱਛੋਂ, ਫਿਰ ਥੋੜਾ ਚਿਰ ਉਹ ਬੰਦ ਰਿਹਾ। ਫਿਰ ਜਦੋਂ ਕਰੋਨਾ ਤੋਂ ਬਾਅਦ ਉਹ ਨਵੀਂ ਸ਼ੁਰੂਆਤ ਹੋਈ, ਉਹਨਾਂ ਨੇ ਸਾਰਾ ਪਲਾਨ ਕੀਤਾ। ਫਿਰ ਹਰਬੀ ਸੰਘਾ ਸਾਡਾ ਉਹ ਵੀ ਸੀਗਾ, ਵੀ ਸੀਗਾ ਉਹਨਾਂ ਦਿਨਾਂ ਦੇ ਵਿੱਚ, ਤੇ ਮੇਰਾ ਸ਼ੂਟ ਚੱਲਦਾ ਪਿਆ ਸੀ ਉਹ ਮੱਖਣਾ ਫਿਲਮ ਦਾ ਐਮੀ ਵਿਰਕ ਉਹਨਾਂ ਦੇ ਨਾਲ। ਤੇ ਮੇਰਾ ਕੱਚ ਪੱਕ ਸੀਗਾ ਕਿ ਮੈਂ ਜਾ ਸਕਾਂਗਾ ਕਿ ਨਹੀਂ ਜਾ ਸਕਾਂਗਾ। ਬਟ ਉਹ ਜਦੋਂ ਲਾਸਟ ਤੇ ਮੈਨੂੰ ਪਤਾ ਲੱਗਾ ਕਿ ਮੈਂ ਫ੍ਰੀ ਹੈਗਾ 10 ਜਨਵਰੀ ਨੂੰ, 10, 11, 12 ਨੂੰ, ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਉਹ ਮੇਰਾ ਵੀ ਜਿਹੜਾ ਵੀਜ਼ਾ ਤਾਂ ਲੱਗਾ ਹੋਇਆ ਸੀਗਾ, ਫਿਰ ਮੈਂ ਵੀ ਜਾ ਆਇਆ ਜੀ। ਔਰ ਉਸ ਤੋਂ ਬਾਅਦ ਇੰਡਸਟਰੀ ਦੇ ਹਰ ਬੰਦੇ ਨੇ ਸਾਨੂੰ ਕੋਲ ਬਿਠਾ ਕੇ ਪੁੱਛਿਆ। ਗੁੱਗੂ ਗਿੱਲ ਸਾਹਿਬ ਉਹਨਾਂ ਨੇ ਮੈਨੂੰ ਪੂਰਾ ਅੱਧਾ ਘੰਟਾ ਮੇਰੇ ਨਾਲ ਗੁਫ਼ਤਗੂ ਕੀਤੀ ਵੈਨਿਟੀ 'ਚ ਬੈਠ ਕੇ, ਯਾਰ ਕਿੱਦਾਂ ਮਾਹੌਲ ਹੈ ਤੇ ਕਿੱਦਾਂ ਜਾਇਆ ਜਾਂਦਾ। ਫਿਰ ਮੈਂ ਗੁੱਗੂ ਗਿੱਲ ਸਾਹਿਬ ਹੋਰਾਂ ਦੀ ਇੱਕ ਵੀਡੀਓ ਜਿਹੜੀ ਸੀ, ਉਹਨਾਂ ਨੇ ਨਾਸਿਰ ਚਨੌਟੀ ਸਾਹਿਬ ਹੋਰਾਂ ਨੂੰ ਔਰ ਅਕਰਮ ਦਾਸ ਹੋਰਾਂ ਦੀ ਪ੍ਰਸ਼ੰਸਾ ਦੇ ਵਿੱਚ ਕੁਝ ਸ਼ਬਦ ਕਹੇ ਸੀ, ਉਹ ਮੈਂ ਫਿਰ ਉਹਨਾਂ ਨੂੰ ਰਿਕਾਰਡ ਕਰਕੇ ਉਹਨਾਂ ਨੂੰ ਭੇਜੇ। ਵਾਹ ਵਾਹ। ਤੇ ਔਰ ਉਸ ਤੋਂ ਬਾਅਦ ਹੁਣ ਦੇਖੋ ਜਸਵਿੰਦਰ ਭੱਲਾ ਹੋ ਰਹੀ, ਔਰ ਬੰਬੇ ਤੋਂ ਬਹੁਤ ਸਾਰੇ ਸਾਡੇ, ਸੁਖੀ ਪਵਾਰ ਸਾਡੀ ਬੜੀ ਅੱਛੀ ਐਕਟਰਸ ਹੈ, ਮੰਨਤ ਸਿੰਘ, ਹੋਰ ਬਹੁਤ ਸਾਰੇ ਲੋਕਾਂ ਨੇ ਸਾਨੂੰ ਪੁੱਛਿਆ ਕਿ ਯਾਰ ਉੱਥੇ ਕਰਤਾਰਪੁਰ ਹੀ ਕਿੱਦਾਂ ਜਾਇਆ ਜਾ ਸਕਦਾ, ਅਸੀਂ ਜਾਣਾ ਚਾਹੁੰਦੇ ਯਾਰ, ਕਿੱਦਾਂ ਚੱਲੀਏ। ਔਰ ਬਹੁਤ ਸਾਰੇ, ਮੈਂ ਕਿਹਾ ਕਿ ਤੁਸੀਂ ਇੱਕ ਗਰੁੱਪ ਬਣਾ ਲਓ। ਚਲੋ ਸਾਰੇ ਇੰਡਸਟਰੀ ਦੇ ਬਹੁਤ ਸਾਰੇ ਲੋਕ ਹੁਣ ਜਾਣਾ ਚਾਹੁੰਦੇ ਨੇ। ਹੁਣ ਮੇਰੇ ਖਿਆਲ 'ਚ ਥੋੜਾ ਜਿਹਾ, ਕਿਉਂਕਿ ਗਰਮੀ ਦਾ ਮੌਸਮ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਉੱਥੇ ਜ਼ਿਆਰਤ ਕਰਨਾ। ਕੌਣ ਕੌਣ ਆਉਣਾ ਚਾਹ ਰਹੀ ਹੈ, ਕੋਈ ਦੱਸੋ ਨਾ, ਤੇ ਸਾਡੇ ਲਈ ਬੜੀ ਵੱਡੀ ਖੁਸ਼ਖਬਰੀ ਹੈ। ਕਿਹੜੇ ਕਿਹੜੇ ਦੋਸਤਾਂ ਦੀ ਖਾਹਿਸ਼ ਹੈ? ਸਾਡੇ ਇੰਡਸਟਰੀ ਤੋਂ ਜੀ ਮੰਨਤ ਸਿੰਘ ਹੋਰੀ ਚਾਹ ਰਹੇ ਸੀ, ਮੈਨੂੰ ਪ੍ਰਕਾਸ਼ ਗਾਦੂ ਹੋਰਾਂ ਦਾ ਫੋਨ ਆਇਆ, ਔਰ ਗੁਰਮੀਤ ਸਾਜਨ ਹੋਰਾਂ ਦਾ ਫੋਨ ਆਇਆ। ਬਹੁਤ ਸਾਰੇ ਇੰਡਸਟਰੀ ਦੇ ਬਹੁਤ ਲੋਕਾਂ ਨੇ ਮੈਨੂੰ ਉਦੋਂ ਸੰਪਰਕ ਕੀਤਾ ਵੀ ਉੱਥੇ ਕਿਸ ਤਰ੍ਹਾਂ ਜਾਇਆ ਜਾ ਸਕਦਾ, ਕੀ ਪ੍ਰੋਸੀਜਰ ਆ। ਤੇ ਉਹ ਸਾਰੇ ਆਉਣ ਲਈ ਰਾਈਟਰ ਬਹੁਤ ਸਾਰੇ ਲੋਕ ਨੇ, ਤੇ ਅਗਲੇ ਦਿਨਾਂ ਦੇ ਵਿੱਚ ਆਉਣਗੇ। ਹੁਣ ਥੋੜਾ ਜਿਹਾ ਗਰਮੀ ਤੋਂ ਥੋੜਾ ਜਿਹਾ ਜਦੋਂ ਮਾਹੌਲ ਠੀਕ ਹੋ ਜਾਏ। ਲਓ ਜੀ, ਗੱਲਬਾਤ ਲੰਬੀ ਹੁੰਦੀ ਜਾ ਰਹੀ ਹੈ। ਇੰਟਰਸਟਿੰਗ ਇਤਨੀ ਹੈ ਕਿ ਗੱਲ ਦੇ ਵਿੱਚੋਂ ਗੱਲ ਨਿਕਲਦੀ ਜਾ ਰਹੀ ਹੈ। ਤੁਸੀਂ ਪੰਜਾਬੀ ਸਮਾਜ ਦੇ ਇੱਕ ਡਾਕਟਰ ਵੀ ਹੋ, ਔਰ ਤੁਹਾਡੇ ਜਿਹੜੀਆਂ ਸਮਾਜ ਦੀਆਂ ਨਬਜ਼ਾਂ ਹਨ ਉਹ ਤੁਹਾਡੇ ਹੱਥ ਦੇ ਵਿੱਚ ਹੈ। ਔਰ ਤੁਹਾਡੀ ਅੱਖ ਦਾ ਕਮਾਲ ਹੈ ਕਿ ਤੁਸੀਂ ਬਹੁਤ ਬਰੀਕ ਬੀਨੀ ਨਾਲ ਦੇਖਦੇ ਹੋ, ਜਿਹੜਾ ਆਮ ਬੰਦਾ ਨਹੀਂ ਦੇਖਦਾ। ਆਮ ਬੰਦਾ ਇਹ ਹੈ ਕਿ ਉਹਦੀ ਲਾਈਫ ਆਪਣੀ ਖੁਸ਼ਹਾਲ ਹੈ ਤੇ ਉਹ ਕਹਿੰਦਾ ਸਾਰਾ ਕੁਝ ਖੁਸ਼ਹਾਲ ਹੈ। ਲੇਕਿਨ ਇੱਥੇ ਕੁਝ ਵਿਗੜਿਆ ਹੈ। ਜਿਹੜਾ ਪੁਰਾਣਾ ਪੰਜਾਬ ਹੈ ਸਾਡਾ, 1 ਸਦੀ 1.5 ਸਦੀ ਪਹਿਲੇ ਦਾ, ਉਹ ਪੰਜਾਬ ਅੱਜ ਦਾ ਇੰਜ ਦਾ ਪੰਜਾਬ ਨਹੀਂ ਸੀ। ਅੱਜ ਤੇ ਹਰ ਬੰਦੇ ਨੂੰ ਆਪਣੀ ਹੈ। ਉਸ ਵੇਲੇ ਦਾ ਜਿਹੜਾ ਕਲਚਰ ਹੈ, ਉਹ ਸਾਂਝ ਦਾ ਕਲਚਰ, ਉਹ ਆਪਸੀ ਮੁਹੱਬਤਾਂ ਦਾ ਕਲਚਰ, ਕਿਵੇਂ ਦੇਖਦੇ ਹੋ ਕੱਲ ਦਾ ਪੰਜਾਬ ਤੇ ਅੱਜ ਦਾ ਪੰਜਾਬ? ਮੇਰੇ ਖਿਆਲ ਤੁਹਾਡੇ ਵਾਲੇ ਪਾਸੇ ਤੋਂ ਹੀ ਮੇਰੇ ਖਿਆਲ ਮਾਸਟਰ ਅਲਤਾਫ ਉਹਨਾਂ ਦਾ ਇੱਕ ਸ਼ੇਰ ਹੈ ਕਿ ਹਰ ਬੰਦੇ ਨੂੰ ਕਾਹਲੀ ਏ, ਗੱਲ ਤੇ ਸੋਚਣ ਵਾਲੀ ਏ। ਹਰ ਕਿਸੇ ਨੇ ਜ਼ਿੰਮੇਵਾਰੀ ਆਪਣੇ ਸਿਰ ਤੋਂ ਟਾਲੀ ਏ, ਗੱਲ ਤੇ ਸੋਚਣ ਵਾਲੀ ਏ। ਜਿਹੜਾ ਅਕਲੋਂ ਖਾਲੀ ਏ ਉਹਦੇ ਹੱਥ ਤੋਂ ਨਾਲੀ ਏ, ਗੱਲ ਤੇ ਸੋਚਣ ਵਾਲੀ ਏ। ਸੋ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਲੋਕਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਜਿਹੜੀ ਨਾ ਦੌੜ ਲੱਗੀ ਹੋਈ ਹੈ ਸਾਡੇ ਵਿੱਚ, ਸਹੂਲਤਾਂ ਦੀ, ਪੈਸੇ ਦੀ, ਔਰ ਇੱਕ ਦੂਜੇ ਨੂੰ ਵੇਖਾ ਵੇਖੀ। ਸਾਡੇ ਵਿੱਚ ਜਿਹੜਾ ਸਬਰ, ਸੰਜਮ, ਸੰਤੋਖ, ਸਹਿਜ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ। ਉਹਦਾ ਕਰਕੇ ਇਹ ਹੈ ਕਿ ਸਾਡੇ ਕੋਲ ਆਪਣੇ ਬਜ਼ੁਰਗਾਂ ਕੋਲ ਬਹਿਣ ਲਈ, ਉਹਨਾਂ ਕੋਲ ਸੁਣਨ ਲਈ, ਉਹਨਾਂ ਕੋਲ ਵਿਚਰਨ ਲਈ ਉਹ ਸਮਾਂ ਹੀ ਨਹੀਂ ਰਹਿ ਗਿਆ। ਕਿਉਂਕਿ ਹਰ ਬੰਦਾ ਹੀ ਬਹੁਤ ਕਾਹਲ ਵਿੱਚ ਆ, ਉਹ ਭੱਜਾ ਹੀ ਜਾ ਰਿਹਾ। ਤੁਸੀਂ ਸੜਕਾਂ ਤੇ ਦੇਖੋ ਤੇ ਐਂ ਲੱਗਦਾ ਹੈ ਲੋਕ ਪਤਾ ਨਹੀਂ ਕਿੱਧਰ ਜਾ ਰਹੇ ਨੇ। ਉਹ ਇਸ਼ਾਰੇ ਤੇ ਵੀ ਨਹੀਂ ਰੁਕਦੇ, ਇੱਕ ਦੂਜੇ ਨੂੰ ਮਿੱਧ ਕੇ ਕੁੱਦ ਕੇ ਅੱਗੇ ਭੱਜੀ ਜਾ ਰਹੇ ਨੇ ਹਰ ਚੀਜ਼। ਤੇ ਉਹਦਾ ਕਰਕੇ ਮੈਂ ਸਮਝਦਾ ਕਿ ਜਿਵੇਂ ਹੁਣ ਫੋਨ ਆ ਗਏ, ਸਭ ਕੁਝ ਆ ਗਿਆ, ਸਾਡੇ ਬਹੁਤ ਸਾਰੇ ਫਾਸਲੇ ਜਿਹੜੇ ਨੇ ਘਟ ਗਏ ਨੇ। ਅੱਜ ਅਸੀਂ ਹੁਣੇ ਕੋਈ ਗੱਲ ਕਰਦੇ ਹਾਂ, ਕੋਈ ਸੀਰੀਅਲ ਦੇਖਦੇ ਹਾਂ, ਉਹ ਝੱਟ ਕੈਨੇਡਾ 'ਚ, ਅਮਰੀਕਾ 'ਚ, ਇੰਗਲੈਂਡ 'ਚ ਫਿਲਮਾਂ ਝੱਟ ਦੇਖੀਆਂ ਜਾਂਦੀਆਂ ਨੇ। ਕੋਈ ਫਾਸਲਾ ਹੀ ਨਹੀਂ ਰਿਹਾ, ਦੁਨੀਆ ਇੱਕ ਪਿੰਡ ਬਣ ਗਈ ਹੈ। ਪਰ ਸਾਡੇ ਜਿਹੜੇ ਮਨਾਂ ਦੇ ਫਾਸਲੇ ਨੇ, ਸਾਡੇ ਜਿਹੜੇ ਦਿਲਾਂ ਦੇ ਵਿੱਚ ਫਾਸਲੇ ਨੇ, ਸਾਡੇ ਵਿੱਚ ਜਿਹੜੇ ਰਿਸ਼ਤਿਆਂ ਦੇ ਵਿੱਚ ਜਿਹੜੀ ਇੱਕ ਕੜਵਾਹਟ ਜਿਹੜੀ ਆਈ ਆ ਆਮ ਤੌਰ ਤੇ, ਉਹ ਬਹੁਤ ਹੀ ਖਤਰਨਾਕ ਹੈ। ਔਰ ਜਿਹੜੀ ਇੱਕ ਬਹੁਤ ਜ਼ਿਆਦਾ ਭੱਜ ਨੱਸ ਆ, ਮੈਂ ਸਮਝਦਾ ਕਿ ਸਹਿਜ ਹੋਣਾ ਬਹੁਤ ਜ਼ਰੂਰੀ ਆ। ਔਰ ਸਹਿਜ ਤਾਂ ਹੀ ਹੋਇਆ ਜਾ ਸਕਦਾ ਜੇ ਅਸੀਂ ਅੱਲਾਹ ਤਾਲਾ ਦੇ ਰਾਹ ਦੇ ਉੱਤੇ ਚੱਲੀਏ ਔਰ ਇਬਾਦਤ ਕਰੀਏ, ਔਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ, ਇੱਕ ਦੂਜੇ ਦੇ ਨੂੰ ਸਮਝੀਏ। ਜੇ ਕਿਸੇ ਲੋੜਵੰਦ ਦੀ ਮਦਦ ਕਰੀਏ, ਸਾਹਿਤ ਨੂੰ ਪੜ੍ਹੀਏ, ਆਪਣੀ ਧਰਤੀ ਨੂੰ ਪਿਆਰ ਕਰੀਏ, ਆਪਣੇ ਰੁੱਖਾਂ ਨੂੰ, ਹਾਂਜੀ, ਆਪਣੀਆਂ ਧੀਆਂ ਨੂੰ, ਆਪਣੇ ਬੱਚਿਆਂ ਨੂੰ ਕੋਈ ਸੇਧ ਦਈਏ। ਮੈਂ ਸਮਝਦਾ ਕਿ ਆਪਾਂ ਨੂੰ ਸਮਾਜ ਨੂੰ ਹੋਰ ਵੀ ਸੋਹਣਾ ਬਣਾਉਣ ਵਾਸਤੇ ਜਿਹੜਾ ਨਾ ਉਹ ਯਤਨਸ਼ੀਲ ਹੋਣਾ ਚਾਹੀਦਾ। ਤੇ ਇਹ ਜਿਹੜੀ ਦੌੜ ਭੱਜ ਜਿਹੜੀ ਆ ਉਹਨੂੰ ਥੋੜਾ ਜਿਹਾ ਘੱਟ ਕਰਨਾ ਚਾਹੀਦਾ। ਬਹੁਤ ਸੋਹਣੀ ਗੱਲ। ਗਿੱਲ ਸਾਹਿਬ, ਕਿਆ ਤੁਸੀਂ ਇਹ ਨਹੀਂ ਸਮਝਦੇ ਕਿ ਜਿਹੜੀ ਪੰਜਾਬੀ ਜ਼ਬਾਨ ਹੈ, ਪੰਜਾਬੀ ਬੋਲੀ ਹੈ, ਜਿਸ ਦੇ ਵਿੱਚ ਬਾਬਾ ਫਰੀਦ ਨੇ ਲਿਖਿਆ, ਬਾਬਾ ਨਾਨਕ ਨੇ ਲਿਖਿਆ, ਸ਼ਾਹ ਹੁਸੈਨ ਲਿਖਦੇ ਹਨ, ਬੁੱਲੇ ਸ਼ਾਹ ਜਿਹੇ ਲੋਕ ਹਨ, ਇੱਕ ਲੰਬੀ ਲਾਈਨ ਹੈ, ਉਹਦੇ 'ਚ ਗੁਰੂ ਸਾਹਿਬਾਨ ਹਨ, ਸੂਫੀ ਸਾਹਿਬਾਨ ਹਨ,
ਇਹਨੂੰ ਉਸ ਹੱਦ ਤੱਕ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਖੋਲ੍ਹਿਆ ਨਹੀਂ ਗਿਆ। ਚੜ੍ਹਦੇ ਦਾ ਤਾਂ ਮੈਨੂੰ ਕੋਈ ਖਾਸ ਪਤਾ ਨਹੀਂ ਹੈ, ਲੇਕਿਨ ਲਹਿੰਦੇ ਦੇ ਵਿੱਚ ਤਾਂ ਬਿਲਕੁਲ ਪਾਬੰਦੀ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੇ ਅੰਦਰ ਜਿਹੜੀ ਇੱਕ ਰਵਾਇਤ ਉਹ ਲੈ ਕੇ ਚੱਲੇ ਸੀ, ਇਨਸਾਨੀਅਤ ਦੀ ਰਵਾਇਤ, ਆਪਸੀ ਸਾਂਝ ਦੀ ਰਵਾਇਤ, ਉਹ ਸ਼ਾਇਦ ਅਸੀਂ ਨਹੀਂ ਪੜ੍ਹੀ। ਇਸ ਕਰਕੇ ਅਸੀਂ ਖੋਖਲੇ ਹਾਂ। ਅਸੀਂ ਲਿਟਰੇਚਰ ਖੋਖਲਾ ਜਿਹਾ ਪੜ੍ਹਿਆ ਹੈ। ਅਸੀਂ ਕੁਝ ਜਾਣ ਨਹੀਂ ਪਾਏ, ਆਪਣੇ ਸਮਾਜ ਨੂੰ ਨਹੀਂ ਜਾਣ ਪਾਏ, ਆਪਣੇ ਲੋਕਾਂ ਨੂੰ ਨਹੀਂ ਜਾਣ ਪਾਏ। ਸਾਡੇ ਅੰਦਰ ਇਹ ਘਾਟ ਇਸ ਵਜ੍ਹਾ ਤੋਂ ਹੈ। ਤੁਹਾਡਾ ਕੀ ਖਿਆਲ ਹੈ? ਨਹੀਂ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਮੁਤਫਿਕ ਹੈ ਇਸ ਗੱਲ ਦੇ ਨਾਲ, ਕਿਉਂਕਿ ਸਾਡੀ ਜਿਹੜੀ ਵੇਖੋ ਬੋਲੀ ਆ ਉਹ ਬਹੁਤ ਅਮੀਰ ਆ, ਬਹੁਤ ਹੀ ਰਿਚ ਹੈ, ਔਰ ਬਹੁਤ ਵੱਡੇ ਵੱਡੇ, ਚਾਹੇ ਗੁਰਬਾਣੀ ਹੈ, ਚਾਹੇ ਉਹਦੇ 'ਚ ਸੂਫੀ ਕਲਾਮ ਆ, ਚਾਹੇ ਸ਼ਾਇਰਾਂ ਨੇ ਜਿਹੜਾ ਲਿਖਿਆ ਬਾਅਦ ਵਿੱਚ ਵੀ, ਔਰ ਸਾਡੇ ਕੋਲ ਜਿਹੜੀਆਂ ਕਹਾਵਤਾਂ ਨੇ, ਸਾਡੇ ਕੋਲ ਜਿਹੜੇ ਲੋਕ ਅਖਾਣ ਨੇ, ਸਾਡੇ ਕੋਲ ਜਿਹੜੀਆਂ ਮਤਲਬ ਮੁਹਾਵਰੇ ਨੇ, ਉਹ ਬਹੁਤ ਕਮਾਲ ਨੇ। ਔਰ ਬਹੁਤ ਵੱਡੀ ਗੱਲ ਨੂੰ ਛੋਟੇ ਜਿਹੇ ਢੰਗ ਨਾਲ ਹੀ ਕਹਿ ਦੇਣਾ, ਔਰ ਪੁਰਾਣੇ ਲੋਕ ਕਿੰਨੀਆਂ ਅੱਛੀਆਂ ਅੱਛੀਆਂ ਕਹਾਵਤਾਂ ਬੋਲਦੇ ਹੁੰਦੇ ਸੀ, ਵੱਡੀ ਗੱਲ ਨੂੰ ਇੱਕ ਛੋਟੀ ਜਿਹੀ ਗੱਲ ਦੇ ਵਿੱਚ ਹੀ ਉਹਨਾਂ ਨੇ ਮੁਕਾ ਦੇਣਾ। ਔਰ ਬੜੀ ਰੌਚਕ, ਮਿੱਠੀ ਔਰ ਮੁਹੱਬਤ ਵਾਲੀ ਜ਼ੁਬਾਨ ਹੈ ਪੰਜਾਬੀ। ਹੁਣ ਉਹ ਨਿੱਕੀ ਜਿਹੀ ਗੱਲ ਹੈ, ਕਹਿੰਦੇ ਕਿ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ। ਹੁਣ ਇਹ ਛੋਟੀ ਜਿਹੀ ਗੱਲ ਹੈ, ਇਹਨੂੰ ਤੁਸੀਂ ਇੰਗਲਿਸ਼ 'ਚ ਕੀ ਲਿਖੋਗੇ ਤਾਂ ਕਿੰਝ ਕਰੋਗੇ, ਕਿੰਝ ਸਮਝੋਗੇ। ਔਰ ਇਹ ਸਾਡੀ, ਮੈਂ ਤਾਂ ਸਮਝਦਾ ਕਿ ਬਹੁਤ ਰਿਚ ਹੈ। ਸਾਨੂੰ ਆਪਣੀ ਭਾਸ਼ਾ ਨਾਲ, ਆਪਣੀ ਬੋਲੀ ਨਾਲ ਪਿਆਰ ਕਰਨਾ ਚਾਹੀਦਾ। ਔਰ ਸਾਨੂੰ ਤੁਹਾਡੇ ਵਾਲੇ ਪਾਸੇ ਜਦੋਂ ਲਾਹੌਰ 'ਚ ਤੁਸੀਂ ਪੰਜਾਬੀ ਬੋਲਦੇ ਹੋ, ਔਰ ਸਾਨੂੰ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਭਾਸ਼ਾ ਲੱਗਦੀ ਹੈ। ਹਾਂ, ਸਾਡੇ ਵਾਲੇ ਪਾਸੇ ਵੀ ਬਹੁਤ ਪੰਜਾਬੀ ਦੇ ਵਿੱਚ ਰਲਾ ਆ ਗਿਆ, ਬਹੁਤ ਸਾਰੇ ਹਿੰਦੀ ਦੇ ਸ਼ਬਦ ਆ ਗਏ ਨੇ, ਇੰਗਲਿਸ਼ ਵਿੱਚ ਬਦੋ ਬਦੀ ਬੋਲੀ ਜਾਂਦੇ ਨੇ ਬੰਦੇ। ਪਰ ਕੱਲ ਪਰਸੋਂ ਹੀ ਮੈਂ ਕਿਸੇ ਲੋਕ ਕੋਲ ਬੈਠਾ ਸੀ, ਉਹ ਕਹਿੰਦਾ ਕਿ ਯਾਰ ਸਾਨੂੰ ਇਹ ਹੋਣਾ ਚਾਹੀਦਾ ਕਿ ਜਦੋਂ ਤੁਹਾਡੇ ਸਾਹਮਣੇ ਤੁਹਾਡੀ ਭਾਸ਼ਾ ਨੂੰ ਜਾਣਨ ਵਾਲਾ ਬੰਦਾ ਬੈਠਾ, ਤੁਹਾਡੀ ਬੋਲੀ ਦਾ ਬੰਦਾ ਬੈਠਾ, ਤੇ ਤੁਹਾਨੂੰ ਉਹਦੀ ਬੋਲੀ ਹੀ ਬੋਲਣੀ ਚਾਹੀਦੀ ਹੈ। ਜੇ ਪੰਜਾਬੀ ਹੈ ਤਾਂ ਸਾਨੂੰ ਪੰਜਾਬੀ 'ਚ ਹੀ ਗੱਲ ਕਰਨੀ ਚਾਹੀਦੀ ਹੈ। ਹਾਂ, ਜੇ ਕੋਈ ਸਾਡੇ ਕੋਲ ਅੰਗਰੇਜ਼ ਬੈਠਾ, ਅਸੀਂ ਉਹਦੇ ਨਾਲ ਅੰਗਰੇਜ਼ੀ 'ਚ ਗੱਲ ਕਰੀਏ, ਅਸੀਂ ਉਹਦੇ ਨਾਲ ਉਰਦੂ ਵਾਲਾ ਬੰਦਾ ਉਹਦੇ ਨਾਲ ਉਰਦੂ 'ਚ ਗੱਲ ਕਰੀਏ, ਪਰ ਅਸੀਂ ਖਾਮ-ਖਾ ਪ੍ਰਭਾਵ ਪਾਉਣ ਵਾਸਤੇ ਹੀ ਉਹ ਇੰਗਲਿਸ਼ ਦੇ ਸ਼ਬਦ ਵਰਤੀ ਜਾਂਦੇ ਆ, ਉਹਦੇ 'ਚ ਕਈ ਕੁਛ ਕਰੀ ਜਾਂਦੇ ਆ। ਔਰ ਸਾਡੇ ਵਾਲੇ ਪਾਸੇ ਵੀ ਪੰਜਾਬੀ ਬੜੀ ਖਰਾਬ ਹੋ ਗਈ ਹੈ। ਮੈਨੂੰ ਯਾਦ ਹੈ ਕਿ ਇਫਤਿਖਾਰ ਠਾਕਰ ਸਾਹਿਬ ਹੋਰਾਂ ਨੇ ਚੱਲ ਮੇਰਾ ਪੁੱਤ ਦੇ ਸ਼ੂਟ ਦੇ ਦੌਰਾਨ ਬਹੁਤ ਸਾਰੇ ਸ਼ਬਦ ਮੈਨੂੰ ਪੁੱਛਣਾ, ਅੱਛਾ ਯਾਰ ਇਹਦਾ ਕੀ ਅਰਥ ਹੈ, ਇਹਦਾ ਕੀ ਮਤਲਬ ਹੈਗਾ। ਬਿਲਕੁਲ ਸ਼ਬਦ ਹਿੰਦੀ ਦੇ ਆ ਜਾਂਦੇ ਹੁੰਦੇ ਸੀ, ਕਿਉਂਕਿ ਖਬਰਾਂ ਸੁਣਦੇ ਹੁੰਦੇ ਸੀ। ਉਹ ਸ਼ਬਦ ਮੇਰੇ ਲਈ ਜਿਹੜੇ ਨਾਲ ਜੁੜਤ ਜਿਨ੍ਹਾਂ ਦੀ ਬਹੁਤ ਜ਼ਿਆਦਾ ਹੈ, ਮੈਂ ਕਿਹਾ ਸਾਡੇ ਜੇ ਲੋਕਾਂ ਵਾਸਤੇ ਵੀ ਉਹ ਨਵੇਂ ਲਫ਼ਜ਼ ਹੁੰਦੇ ਨੇ। ਹਾਂਜੀ, ਤੇ ਬਿਲਕੁਲ ਇੱਕ ਬਹੁਤ ਸਾਰੇ ਸ਼ਬਦ ਉਹਨਾਂ ਮੇਰੇ ਖਿਆਲ ਨਾਲ ਕਿਸੇ ਵੇਲੇ ਉਹਨਾਂ ਨੂੰ ਅਮਰਿੰਦਰ ਗਿੱਲ ਉਹਨਾਂ ਨੇ ਦੱਸਣਾ ਕਿ ਇਹਦਾ ਮਤਲਬ ਆਇਆ, ਕਿ ਉਹਨੇ ਮੈਂ ਕਹਿਣਾ ਭਾਜੀ ਉਹਦਾ ਮਤਲਬ ਆਇਆ, ਕਿਉਂਕਿ ਉਦੋਂ ਕਿਸਾਨ ਅੰਦੋਲਨ ਚੱਲਦਾ ਸੀ ਔਰ ਖਬਰਾਂ ਬੜੀਆਂ ਸੁਣਦੇ ਹੁੰਦੇ ਸੀ। ਉਹ ਖਬਰਾਂ ਦੇ ਵਿੱਚ ਜਦੋਂ ਕਈ ਸ਼ਬਦ ਆਉਣੇ, ਉਹਨੇ ਕਹਿਣਾ ਯਾਰ ਅੱਛਾ ਇਹਦਾ ਕੀ ਮਤਲਬ ਆ, ਅੱਛਾ ਇਹਦਾ ਮਤਲਬ ਆਇਆ। ਬਿਲਕੁਲ ਸਹੀ। ਮੈਂ ਸਮਝਦਾ ਕਿ, ਪਰ ਮੈਂ ਸਮਝਦਾ ਕਿ ਬੋਲੀ ਨੂੰ ਕੋਈ ਖਤਰਾ ਵੀ ਨਹੀਂ ਏਡਾ, ਕਿਉਂਕਿ ਮੇਰੀ ਗੱਲ ਹੈ ਕਿ ਜਦੋਂ ਸਾਡੇ ਇੱਥੇ ਬੜੇ ਅੱਛੇ ਰਾਈਟਰ ਨੇ, ਸਾਡੇ ਪੁਰਾਣੇ ਡਾਕਟਰ ਜੋਗਿੰਦਰ ਕੈਰੋਂ ਹੋਣੀ, ਉਹ ਮੈਨੂੰ ਦੱਸ ਰਹੇ ਸੀਗੇ ਕਿ ਯਾਰ ਬੋਲੀ ਦੇ ਵਿੱਚ ਨਵੇਂ ਸ਼ਬਦ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ, ਐਸੀ ਕੋਈ ਖਤਰੇ ਵਾਲੀ ਗੱਲ ਨਹੀਂ। ਕਿਉਂਕਿ ਉਹਦੀ ਵਜ੍ਹਾ ਹੈ ਕਿ ਜਿਵੇਂ ਹੁਣ ਦਾਦੇ ਦੀ ਭਾਸ਼ਾ ਜਿਹੜੀ ਆ ਉਹ ਪੋਤੇ ਦੀ ਭਾਸ਼ਾ ਨਹੀਂ ਹੁੰਦੀ। ਦਾਦੇ ਦੀ ਭਾਸ਼ਾ ਹੁਣ ਉਹ ਜਾਣਦਾ ਕਿ ਖੂਹ ਕੀ ਹੁੰਦਾ ਹੈ, ਨਿਸਾਰ ਕੀ ਹੁੰਦੀ ਆ, ਪਾਤਸ਼ਾਹ ਕੀ ਹੁੰਦਾ, ਖਾਲ ਕੀ ਹੁੰਦਾ, ਔਲੂ ਕੀ ਹੁੰਦਾ, ਚਬੱਚਾ ਕੀ ਹੁੰਦਾ, ਸਭ ਪਤਾ। ਪਰ ਪੋਤੇ ਨੂੰ ਨਹੀਂ ਪਤਾ ਕਿ ਇਹਨਾਂ ਭਾਸ਼ਾ ਦਾ, ਪਰ ਉਸੇ ਦਾਦੇ ਨੂੰ ਨਹੀਂ ਪਤਾ ਕਿ ਪੈਨ ਡਰਾਈਵ ਕੀ ਹੁੰਦੀ ਆ, ਹਾਂਜੀ, CD ਕੀ ਹੁੰਦੀ ਆ, ਕੰਪਿਊਟਰ ਕੀ ਹੁੰਦਾ, ਜਾਂ ਜ਼ੂਮ ਤੇ ਕਿੱਦਾਂ ਗੱਲਬਾਤ ਕਰੀ ਜਾਂਦੀ ਆ। ਸੋ ਇਸ ਕਰਕੇ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ। ਤੇ ਮੈਂ ਸਮਝਦਾ ਕਿ ਪਰ ਫਿਰ ਵੀ ਆਪਣੀ ਬੋਲੀ ਨੂੰ, ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਨਾ ਚਾਹੀਦਾ। ਔਰ ਪੰਜਾਬੀ ਬਹੁਤ ਮਿੱਠੀ ਜ਼ੁਬਾਨ ਹੈ। ਔਰ ਫਿਰੋਜ਼ਦੀਨ ਸ਼ਰਫ ਮੇਰੇ ਨੇੜੇ ਹੀ ਘਰ ਤੇ ਉਹਨਾਂ ਦਾ ਪਿੰਡ ਹੈ, ਜਦੋਂ ਉਹਨਾਂ ਨੇ ਲਿਖਿਆ ਕਿ ਸਭ ਤੋਂ ਮਿੱਠੀ ਜ਼ੁਬਾਨ, ਜਿਹਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਔਰ ਜਪਜੀ ਸਾਹਿਬ ਲਿਖਿਆ ਗੁਰੂ ਨਾਨਕ ਸਾਹਿਬ ਹੋਰਾਂ ਨੇ, ਔਰ ਬਹੁਤ ਮਿੱਠੀ ਤੇ ਮੁਹੱਬਤੀ ਬੋਲੀ ਆ, ਔਰ ਸਾਡੀ ਮਾਂ ਦੀ ਬੋਲੀ ਆ, ਔਰ ਮਾਵਾਂ ਦੀ ਬੋਲੀ ਹੈ, ਹਮੇਸ਼ਾ ਜਿੰਦਾ ਰਹਿਣੀ ਚਾਹੀਦੀ ਆ, ਔਰ ਜਿੰਦਾ ਰਹੇਗੀ ਜੀ, ਜਿੰਦਾਬਾਦ ਰਹੇ। ਤੁਸੀਂ ਟਾਈਮ ਦਿੱਤਾ, ਬਲਕਿ ਟਾਈਮ ਇਨਾਇਤ ਕੀਤਾ, ਤੁਹਾਡੇ ਦਿਲੀ ਤੌਰ ਤੇ ਸ਼ੁਕਰਗੁਜ਼ਾਰ ਹਾਂ। ਚਾਹਾਂਗੇ ਕਿ ਫਿਰ ਵੀ ਤੁਹਾਡੇ ਨਾਲ ਗੱਲ ਹੋਵੇ, ਕਿਉਂਕਿ ਪਰਸੋਂ ਤੋਂ ਤੁਹਾਡੀ ਅੱਗੇ ਫਿਲਮ ਸ਼ੁਰੂ ਹੋ ਰਹੀ ਹੈ। ਜਦੋਂ ਤੁਸੀਂ ਵਿਹਲੇ ਹੋਵੋਗੇ ਤੇ ਫਿਰ ਹੋਰ ਖੋਲਾਂਗੇ ਕੁਝ ਗੱਲਾਂ ਨੂੰ। ਫਿਲਹਾਲ ਮੈਂ ਸੁਣਨ ਵਾਲਿਆਂ ਤੋਂ ਇਜਾਜ਼ਤ ਚਾਹਾਂਗਾ, ਔਰ ਤੁਹਾਡਾ ਮੈਂ ਦਿਲੀ ਧੰਨਵਾਦ, ਦਿਲੀ ਸ਼ੁਕਰੀਆ ਅਦਾ ਕਰਦਾ ਸਰ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਰਾਜਾ ਸਾਹਿਬ, ਔਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਲਾਮ। ਖੁਸ਼ਬਾਸ਼ ਰਹੋ, ਆਪਣੇ ਆਪ ਨੂੰ, ਆਪਣੇ ਲੋਕਾਂ ਨੂੰ, ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ ਪਿਆਰ ਕਰੋ, ਔਰ ਹਮੇਸ਼ਾ
ਮੁਹੱਬਤ ਦਾ ਸੰਦੇਸ਼ ਦਿਓ, ਕਿਉਂਕਿ ਮੈਂ ਸਮਝਦਾ ਕਿ ਦੋਸਤੀ ਤੋਂ ਵੱਡਾ ਕੋਈ ਦੀਨ ਨਹੀਂ ਹੈ ਤੇ ਮੁਹੱਬਤ ਤੋਂ ਵੱਡਾ ਕੋਈ ਮਜ਼ਹਬ ਨਹੀਂ। ਜਿਉਂਦੇ ਵਾਸਤੇ ਰਹੋ ਜੀ, ਰੱਬ ਰੱਖੇ।